ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 7 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਡੋਪ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ, ਬਿਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਅੱਗ ਲੱਗੀ ਹੈਗੀ ਆ, ਪੈਲੀਸੇਡਸ ਫਾਇਰ, ਉਸਨੇ ਪੂਰੀ ਤਬਾਹੀ ਮਚਾਈ ਹੋਈ ਆ। ਸਵੇਰੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਵੀ ਅੱਜ ਸ਼ਾਮ ਤੋਂ ਲੈ ਕੇ ਬਾਅਦ ਦੁਪਹਿਰ ਤੋਂ ਲੈ ਕੇ ਕੱਲ ਸ਼ਾਮ ਤਾਈਂ ਬਹੁਤ ਹੀ ਤੇਜ਼ ਹਵਾਵਾਂ ਸੈਂਟਾ ਐਨਾ ਵਿੰਡਸ ਕਰਕੇ ਵੀ ਜਿਹਨਾਂ ਨੂੰ ਜਾਣਿਆ ਜਾਂਦਾ ਹੈ, ਉਹ ਸਦਰਨ ਕੈਲੀਫੋਰਨੀਆ ਵਿੱਚ ਚੱਲਣਗੀਆਂ, ਜਿਹਦੇ ਨਾਲ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਰੀਸੈਂਟਲੀ ਜੋ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਆ, ਇਹ ਜੋ ਅੱਗ ਹੈਗੀ ਆ ਪੈਲੀਸੇਡਸ ਲਾਸ ਐਂਜਲਸ ਦੀਆਂ ਪਹਾੜੀਆਂ ਦੇ ਵਿੱਚ ਜੋ ਲੱਗੀ ਹੋਈ ਆ, ਇਹਦੇ ਨਾਲ 30,000 ਲੋਕਾਂ ਨੂੰ ਅਵੈਕੂਏਟ ਕੀਤਾ ਗਿਆ ਤੇ 13,000 ਦੇ ਕਰੀਬ ਸਟਰਕਚਰਸ ਜੋ ਆ ਉਹ ਅੰਡਰ ਥ੍ਰੈਟ ਹੈਗੇ ਆ। ਇਹ ਜੋ ਫਾਇਰ ਚੀਫ ਆ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਦਾ, ਕ੍ਰਿਸਟੀਨ ਕਰੋਲੇ, ਉਹਨਾਂ ਨੇ ਇਹ ਦੱਸਿਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਆਲਰੇਡੀ ਅਨਾਉਂਸ ਕੀਤਾ, ਐਸੋਸੀਏਟਡ ਪ੍ਰੈਸ ਦੇ ਮੁਤਾਬਕ, ਕੁਝ ਮਿੰਟ ਪਹਿਲਾਂ ਦੀ ਇਹ ਖਬਰ ਆ ਵੀ ਕਈ ਜਿਹੜੀਆਂ ਸਟਰਕਚਰਸ ਆ ਆਲਰੇਡੀ ਸੜ ਕੇ ਸਵਾਹ ਹੋ ਚੁੱਕੀਆਂ ਹੈਗੀਆਂ ਆ। ਹਜੇ ਅੱਗ ਦਾ ਕਾਰਨ ਨਹੀਂ ਪਤਾ ਲੱਗ ਸਕਿਆ, ਕੋਈ ਕਿਸੇ ਤਰ੍ਹਾਂ ਦੇ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਹੈਗੀ। ਗੈਬਨ ਨਿਊਸਮ ਨੇ ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਖਾਸ ਕਰਕੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਜੋ ਵੀ ਬਚ ਸਕਦਾ ਹੈ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਬਚਣਾ ਚਾਹੀਦਾ ਹੈਗਾ, ਕਿਉਂਕਿ ਜੋ ਹਵਾਵਾਂ ਆ, ਵਿੰਡਸ ਆ, ਜਿਨ੍ਹਾਂ ਕਰਕੇ ਤੇਜ਼ੀ ਦੇ ਨਾਲ ਅੱਗ ਫੈਲ ਰਹੀ ਹੈ, ਉਹ ਅੱਜ ਰਾਤ 10 ਵਜੇ ਤੋਂ ਲੈ ਕੇ ਕੱਲ ਸਵੇਰੇ 5 ਵਜੇ ਤਾਈਂ ਬਹੁਤ ਹੀ ਤੇਜ਼ ਜੋ ਹਵਾਵਾਂ ਆ ਉਹ ਚੱਲਣਗੀਆਂ। ਗੈਟੀ ਵਿਲਾ ਮਿਊਜ਼ੀਅਮ ਇੱਕ ਬਹੁਤ ਵੱਡੀ ਮਿਊਜ਼ੀਅਮ ਆ, ਉਸ ਨੂੰ ਆਲਰੇਡੀ ਅੱਗ ਲੱਗ ਚੁੱਕੀ ਹੈਗੀ ਆ। ਇਹ ਕੁਝ ਮਿੰਟ ਪਹਿਲਾਂ ਦੀ ਲਾਸ ਐਂਜਲਸ ਟਾਈਮਸ ਦੀ ਖਬਰ ਹੈਗੀ ਆ। 5 ਵਜੇ ਦੇ ਕਰੀਬ ਅੱਜ ਸ਼ਾਮੀ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦਾ ਰੇਡੀਓ ਜੋ ਆ ਉਹ ਰਿਪੋਰਟ ਕਰ ਰਿਹਾ ਵੀ ਗੈਟੀ ਵਿਲਾ ਮਿਊਜ਼ੀਅਮ, ਉਸ ਨੂੰ ਆਲਰੇਡੀ ਅੱਗ ਲੱਗ ਚੁੱਕੀ ਹੈਗੀ ਆ। ਸੋ ਹਜੇ ਤੱਕ ਇਹ ਕਨਫਰਮ ਨਹੀਂ ਹੋਇਆ ਵੀ ਕਿੰਨਾ ਕੁ ਉਹਦਾ ਜਿਹੜਾ ਹਿੱਸਾ ਆ ਉਹ ਸੜ ਕੇ ਸਵਾਹ ਹੋ ਗਿਆ ਹੈਗਾ ਆ। 1200 ਏਕੜ ਤੱਕ ਅੱਗ ਆਲਰੇਡੀ ਪਹੁੰਚ ਚੁੱਕੀ ਹੈਗੀ ਆ ਤੇ ਲੋਕ ਧੜਾ ਧੜ ਉਸ ਏਰੀਏ ਦੇ ਵਿੱਚੋਂ ਅਵੈਕੂਏਟ ਕਰ ਰਹੇ ਹੈਗੇ ਜੀ। ਉਧਰ ਦੂਜੇ ਪਾਸੇ ਖਬਰ ਇਹ ਆ ਰਹੀ ਹੈ ਕਿ ਮੌਸਮ ਦੇ ਬਦਲਦੇ ਹਾਲਾਤਾਂ ਕਰਕੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ, ਉਹਨਾਂ ਨੇ ਆਪਣਾ ਜਿਹੜਾ ਟ੍ਰਿਪ ਆ ਉਹ ਕੈਂਸਲ ਕਰ ਦਿੱਤਾ। ਇਹਨਾਂ ਨੇ ਈਸਟਰਨ ਕੋਚੇਲਾ ਇਲਾਕਿਆਂ ਦੇ ਵਿੱਚ ਆਉਣਾ ਸੀ, ਵੈਲੀ ਦੇ ਵਿੱਚ ਆਉਣਾ ਸੀ, ਜਿੱਥੇ ਇਹਨਾਂ ਨੇ ਦੋ ਜਿਹੜੇ ਨੈਸ਼ਨਲ ਜਿਹੜੇ ਮਾਨੂਮੈਂਟਸ ਆ ਕੈਲੀਫੋਰਨੀਆ ਦੇ ਵਿੱਚ, ਜਿਹੜੇ ਕਿ ਨੇਟਿਵ ਅਮਰੀਕਨ ਟ੍ਰਾਈਬਸ ਨੂੰ ਆਨਰ ਕਰਦੇ ਆ, ਉਹਨਾਂ ਦੇ ਲਈ ਇਹਨਾਂ ਨੇ ਉਹਦਾ ਉਦਘਾਟਨ ਕਹਿ ਲਓ ਜਾਂ ਉਹਨਾਂ ਦੇ ਲਈ ਇਹਨਾਂ ਨੇ ਆਉਣਾ ਸੀਗਾ। ਪਰ ਦੱਸਿਆ ਜਾ ਰਿਹਾ ਕਿ ਉਧਰ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਮੌਸਮੀ ਜਿਹੜੀਆਂ ਗਤੀਵਿਧੀਆਂ ਨੇ ਉਹ ਲਗਾਤਾਰ ਬਦਲ ਰਹੀਆਂ ਨੇ ਤੇ ਇਸੇ ਕਰਕੇ ਉਹਨਾਂ ਨੂੰ ਜਿਹੜਾ ਟ੍ਰਿਪ ਆ ਇਹ ਕੈਂਸਲ ਕਰਨਾ ਪਿਆ। ਦੱਸਦੇ ਆ ਕਿ ਜਦੋਂ ਪ੍ਰੈਜ਼ੀਡੈਂਟ ਆਪਣੀ ਲਿਮੋਜ਼ਿਨ ਦੇ ਵਿੱਚ ਸੀਗੇ, ਲਾਸ ਐਂਜਲਸ ਨੂੰ ਲੀਵ ਕਰਨ ਦੇ ਲਈ ਤਿਆਰ ਸੀਗੇ, ਤਾਂ ਉਦੋਂ ਐਨ ਮੌਕੇ ਤੇ ਉਹਨਾਂ ਨੂੰ ਇਹ ਜਿਹੜਾ ਟ੍ਰਿਪ ਆ ਉਹ ਕੈਂਸਲ ਕਰਨਾ ਪਿਆ। ਵਾਈਟ ਹਾਊਸ ਨੇ ਵੀ ਇਸ ਮਾਮਲੇ ਦੇ ਵਿੱਚ ਦੱਸਿਆ ਕਿ
ਬਾਈਡਨ ਜਦੋਂ ਲਾਸ ਐਂਜਲਸ ਦੇ ਵਿੱਚ ਬੋਲ ਕੇ ਹਟੇ ਸਨ, ਪਰ ਉਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਇੱਧਰਲੇ ਇਲਾਕਿਆਂ ਨੂੰ ਚਾਲੇ ਪਾਉਣੇ ਸਨ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਜਿਹੜਾ ਸਕੈਜੂਲ ਹੈ ਅਗਲਾ ਉਹਨੂੰ ਰੀਸਕੈਜੂਲ ਕਰਨਾ ਪਿਆ, ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜਾ ਨੈਸ਼ਨਲ ਵੈਦਰ ਸਰਵਿਸਿਜ਼ ਆ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਜਿਹੜੀਆਂ ਤੇਜ਼ ਹਵਾਵਾਂ ਜਾਂ ਹੋਰ ਜਿਹੜੇ ਮੌਸਮ ਦੇ ਕਰਕੇ ਹਾਲਾਤ ਬਦਲ ਰਹੇ ਨੇ, ਉਹਨਾਂ ਦੇ ਮੱਦੇਨਜ਼ਰ ਪ੍ਰੈਜ਼ੀਡੈਂਟ ਦਾ ਇਹਨਾਂ ਦੇ ਇਲਾਕਿਆਂ ਦੇ ਵਿੱਚ ਆਉਣਾ ਸਹੀ ਨਹੀਂ ਹੈ। ਹੁਣ ਦੱਸਦੇ ਆ ਕਿ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਉਦਘਾਟਨ ਸਮਾਰੋਹ ਆ ਆਉਣ ਵਾਲੇ ਟਾਈਮ ਦੇ ਵਿੱਚ ਕੀਤੇ ਜਾ ਰਹੇ ਆ। ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਨੈਸ਼ਨਲ ਵੈਦਰ ਸਰਵਿਸ ਆ ਉਹਦੇ ਦੱਸਣ ਦੇ ਮੁਤਾਬਕ 80 ਮੀਲਸ ਪਰ ਆਵਰ, ਜੇਕਰ ਆਪਾਂ ਕਿਲੋਮੀਟਰ ਦੇ ਵਿੱਚ ਢਾਲੀਏ ਤਾਂ 129 ਕਿਲੋਮੀਟਰ ਬਣਦਾ। ਇਹ ਜਿਹੜੀਆਂ ਇੰਨੀ ਤੇਜ਼ ਰਫ਼ਤਾਰ ਦੇ ਨਾਲ ਜਿਹੜੀਆਂ ਹਵਾਵਾਂ ਵਗ ਰਹੀਆਂ ਨੇ, ਤੇ ਇਹਨਾਂ ਦੀ ਪਹਾੜੀ ਇਲਾਕਿਆਂ ਦੇ ਵਿੱਚ ਜਾਂ ਫੁੱਟ ਹਿਲਸ ਦੇ ਵਿੱਚ ਜਿਹੜੀ ਗਤੀ ਆ ਉਹ ਤਕਰੀਬਨ 100 ਮਾਈਲਸ ਪਰ ਆਵਰ ਦੱਸੀ ਗਈ ਆ ਜੀ। ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਦੇ ਮਾਮਲੇ 'ਚ ਬਹੁਤ ਹੀ ਖਤਰਨਾਕ ਖਬਰ ਆ ਰਹੀ ਆ। ਨਿਊਯਾਰਕ ਟਾਈਮਜ਼ ਨੇ ਕੁਝ ਮਿੰਟ ਪਹਿਲਾਂ ਹੀ ਇਹ ਰਿਪੋਰਟ ਕੀਤੀ ਆ ਵੀ ਹਾਊਸ ਨੇ ਆਲਰੇਡੀ ਬਿੱਲ ਪਾਸ ਕਰ ਦਿੱਤਾ ਹੈ, ਜਿਹਦੇ ਵਿੱਚ ਅਨਆਥੋਰਾਈਜ਼ ਇਮੀਗ੍ਰੈਂਟਸ ਜਿਨ੍ਹਾਂ ਤੇ ਮਾਈਨਰ ਚਾਰजेस ਵੀ ਹੋਣਗੇ, ਮਾਈਨਰ ਕ੍ਰਾਈਮਸ ਦੇ, ਛੋਟੀ ਜਿਹੀ ਫੈਲਨੀ ਵੀ ਹੋਊਗੀ, ਉਹਨਾਂ ਨੂੰ ਵੀ ਜਿਹੜਾ ਡਿਪੋਰਟ ਕੀਤਾ ਜਾਊਗਾ। 48 ਡੈਮੋਕ੍ਰੇਟਸ ਰਿਪਬਲਿਕਨਸ ਦੇ ਨਾਲ ਰਲ ਕੇ ਉਹਨਾਂ ਨੇ ਇਹ ਬਿੱਲ ਜਿਹੜਾ ਆ ਉਹ ਪਾਸ ਕਰ ਦਿੱਤਾ ਆ। ਹੁਣ ਇਹਦੇ ਨਾਲ ਈਵਨ ਕਹਿੰਦੇ ਨਾਨ ਵਾਇਲੈਂਟ ਕ੍ਰਾਈਮ ਜਿਹੜੇ ਹੋਊਗੇ ਉਹਨਾਂ 'ਚ ਵੀ ਕੋਈ ਇਨਵੋਲਵ ਹੈਗਾ, ਜਿੱਦਾਂ ਜਿਹਦਾ ਮਤਲਬ ਇਹ ਵੀ ਚੋਰੀ 'ਚ ਵੀ ਕੋਈ ਇਨਵੋਲਵ ਆ, ਸ਼ਾਪ ਲਿਫਟਿੰਗ ਦੇ ਵਿੱਚ ਛੋਟੀ ਜਿਹੀ ਵੀ ਜੇ ਚੋਰੀ ਆ ਤੇ ਉਹ ਬੰਦੇ ਵੀ ਜਿਹੜੇ ਆ ਡਿਪੋਰਟ ਕੀਤੇ ਜਾਣਗੇ। ਪਿਛਲੀ ਵਾਰੀ ਇੱਕ ਬਿੱਲ ਜੋ ਆ ਉਹ ਡੈਮੋਕ੍ਰੇਟ ਵੀ ਲੈ ਕੇ ਆਏ ਸੀ, ਪਾਸ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਰਿਲੇ ਕਰਕੇ ਜੋ 22 ਸਾਲਾਂ ਦੀ ਨਰਸਿੰਗ ਸਟੂਡੈਂਟ ਸੀ, ਜਿਸ ਨੂੰ ਜਾਰਜੀਆ ਦੇ ਵਿੱਚ ਇੱਕ ਮਾਈਗ੍ਰੈਂਟ ਨੇ ਜੋ ਇਲੀਗਲੀ ਯੂਐਸਏ 'ਚ ਐਂਟਰ ਹੋਇਆ ਸੀ, ਉਸਨੇ ਮਾਰ ਦਿੱਤਾ ਸੀ। ਉਹ ਪਹਿਲਾਂ ਅਰੈਸਟ ਹੋਇਆ ਸੀ ਸ਼ਾਪ ਲਿਫਟਿੰਗ 'ਚ, ਕਿਸੇ ਦੁਕਾਨ 'ਚੋਂ ਚੋਰੀ ਕਰਨ ਦੇ ਮਾਮਲੇ 'ਚ, ਪਰ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ, ਛੱਡ ਦਿੱਤਾ ਗਿਆ ਸੀ। ਸੋ ਹੁਣ ਪ੍ਰੈਜ਼ੀਡੈਂਟ ਟਰੰਪ ਹੁਣੀ 20 ਤਰੀਕ ਨੂੰ ਚਾਰਜ ਲੈਣ ਜਾ ਰਹੇ ਆ। ਉਸ ਤੋਂ ਪਹਿਲਾਂ ਜਿਹੜਾ ਆ ਕਾਂਗਰਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਹੈਗਾ। ਸੋ ਇਸ ਬਿੱਲ ਦੇ ਮੁਤਾਬਕ ਕਿਸੇ ਦੇ ਕੋਲ ਛੋਟਾ ਕ੍ਰਾਈਮ ਵੀ ਹੋਊਗਾ, ਸ਼ਾਪ ਲਿਫਟਿੰਗ ਤੱਕ ਦਾ ਵੀ, ਉਸ ਨੂੰ ਵੀ ਡਿਪੋਰਟ ਕੀਤਾ ਜਾਊਗਾ। ਇਹ 264 ਜਾਣਿਆਂ ਨੇ ਹੱਕ ਦੇ ਵਿੱਚ ਵੋਟ ਪਾਈ ਹੈ, 159 ਜਾਣਿਆਂ ਨੇ ਅਗੇਂਸਟ ਵੋਟ ਪਾਈ ਹੈ। ਵੱਡੀ ਮੈਜੋਰਟੀ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ 48 ਦੇ ਕਰੀਬ, ਉਹਨਾਂ ਨੇ ਜੋ ਰਿਪਬਲਿਕਨਸ ਆ ਉਹਨਾਂ ਦਾ ਸਾਥ ਦਿੱਤਾ ਹੈਗਾ। ਇਸ ਤੋਂ ਬਿਨਾਂ ਜੋ ਹੁਣ ਕਾਂਗਰਸ ਤੋਂ ਬਾਅਦ ਸੈਨੇਟ ਦੇ ਵਿੱਚ ਇਹ ਬਿੱਲ ਜਾਊਗਾ। ਸੈਨੇਟ ਦੇ ਵਿੱਚ ਆਲਰੇਡੀ 53 ਸੈਨੇਟ ਸੀਟਸ ਰਿਪਬਲਿਕਨਸ ਦੇ ਕੋਲ ਹੈਗੀਆਂ, ਉਹਨਾਂ ਨੂੰ ਸਿਰਫ 7 ਡੈਮੋਕ੍ਰੇਟਸ ਦੀਆਂ ਵੋਟ ਚਾਹੀਦੀਆਂ ਹੈਗੀਆਂ। ਡੈਮੋਕ੍ਰੇਟ ਸੈਨੇਟਰ ਰੂਬਨ ਗੈਲਗੋ ਜੋ ਐਰੀਜ਼ੋਨਾ ਦੇ ਆ, ਐਲਿਸਾ ਸਲੋਟਕਿਨ ਮਿਸ਼ੀਗਨ ਦੇ ਆ, ਉਹ ਨਵੰਬਰ 'ਚ ਇਲੈਕਟ ਹੋਇਆ। ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਬਿੱਲ ਦਾ ਸਾਥ ਦੇਵਾਂਗੇ। ਸੋ 55 ਵੋਟਾਂ ਇਹਨਾਂ ਕੋਲ ਆਲਰੇਡੀ ਆ। ਸੋ ਮੈਨੂੰ ਲੱਗਦਾ ਵੀ 5 ਵੋਟਾਂ ਲੈਣ ਦੇ ਵਿੱਚ ਬੜੀ ਛੇਤੀ ਕਾਮਯਾਬ ਹੋ ਜਾਣਗੇ। ਸੋ ਇਹਦਾ ਮਤਲਬ ਇਹ ਆ ਵੀ ਹੁਣ ਜਿਹੜੀਆਂ ਫੈਡਰਲ ਅਥਾਰਟੀਜ਼ ਆ, ਜਦੋਂ ਇਹ ਸੈਨੇਟ 'ਚ ਵੀ ਬਿੱਲ ਪਾਸ ਹੋ ਜਾਂਦਾ ਆ, ਉਹ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੁਣੀ ਆਏ ਜਾਣਾ ਤੇ ਉਹਨਾਂ ਨੇ ਸਾਈਨ ਕਰੇ ਦੇਣਾ ਹੈਗਾ। ਸੋ ਉਹਦੇ ਮਤਲਬ ਇਹ ਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਆ, ਜਿਹੜੇ ਵਰਗਲਰੀ 'ਚ ਕਿਸੇ ਦੇ ਘਰ ਚੋਰੀ ਕਰਨ ਦੇ ਵਿੱਚ, ਲਾਰਸਨੀ ਦੇ ਵਿੱਚ, ਸ਼ਾਪ ਲਿਫਟਿੰਗ ਦੇ ਵਿੱਚ ਇਨਵੋਲਵ ਹੋਏ, ਉਹਨਾਂ ਨੂੰ ਵੀ ਜਿਹੜਾ ਆ ਫੜਿਆ ਜਾਊਗਾ ਤੇ ਡਿਪੋਰਟ ਕੀਤਾ ਜਾਊਗਾ। ਸੋ ਜੋ ਮਿਸ ਰੈਲੀ ਜਿਹਦਾ ਕਤਲ ਹੋਇਆ ਸੀ, ਜਿਹਦੇ ਨਾਂ ਦੇ ਉੱਤੇ ਇਹ ਜਿਹੜਾ ਬਿੱਲ ਆ ਉਹ ਰੱਖਿਆ ਗਿਆ, ਉਹਦੇ ਵਿੱਚ ਕਹਿੰਦੇ ਵੀ ਜਦੋਂ ਉਸਨੇ ਚੋਰੀ ਕੀਤੀ ਸੀ, ਜੇ ਕਿਤੇ ਉਹਨੂੰ ਫੜ ਕੇ ਉਦੋਂ ਡਿਪੋਰਟ ਕੀਤਾ ਹੁੰਦਾ ਤੇ ਇਸ ਬੱਚੀ ਦੀ ਜਿਹੜੀ ਜਾਨ ਆ ਉਹ ਬਚ ਜਾਣੀ ਸੀ। ਸੋ ਰਾਈਟ ਨਾਓ ਆਈਸ ਅਨਏਬਲ ਹੈਗੀ ਆ ਡਿਟੇਨ ਤੇ ਡਿਪੋਰਟ ਇਲੀਗਲ ਕ੍ਰਿਮੀਨਲਸ ਜਿਹੜੇ ਮਾਈਨਰ ਲੈਵਲ ਕ੍ਰਾਈਮ ਕਰਦੇ ਹੈਗੇ ਆ। ਰਿਪਰੈਜ਼ੈਂਟੇਟਿਵ ਮਾਈਕ ਕਾਲਿਨਸ ਜੋ ਰਿਪਬਲਿਕਨ ਹੈਗੇ ਜਾਰਜੀਆ ਦੇ, ਇਸ ਬਿੱਲ ਦੇ ਆਥਰ ਵੀ ਹੈਗੇ ਆ। ਉਹਨਾਂ ਨੇ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੂੰ ਰੈਫਰ ਕਰਦੇ ਹੋਏ ਕਾਂਗਰਸ ਦੀ ਫਲੋਰ ਦੇ ਉੱਤੇ ਇਹ ਦੱਸਿਆ ਕਿ ਸਾਨੂੰ ਇਹ ਜਿਹੜੇ ਲੋਕ ਹੈਗੇ ਆ, ਇਹਨਾਂ ਨੂੰ ਸਟਰੀਟ ਤੋਂ ਆਫ ਲੈ ਕੇ ਆਣਾ ਆ ਤੇ ਇਹਨਾਂ ਨੂੰ ਜਲਦੀ ਦੇ ਨਾਲ ਫੜ ਕੇ ਜਿਹੜਾ ਆ ਡਿਪੋਰਟ ਕਰਨਾ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਜਿਹੜੀ ਨਵੀਂ ਕੈਟਾਗਰੀ ਆ ਬ੍ਰੌਡ ਬਹੁਤ ਆ, ਇਹਦੇ ਵਿੱਚ ਕਈ ਇਨੋਸੈਂਟ ਬੰਦੇ ਵੀ ਜਿਹੜੇ ਰਿਪੋਰਟ ਹੋ ਜਾਣੇ ਆ। ਪਰ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਕੰਮ, ਮੈਨੂੰ ਲੱਗਦਾ ਵੀ ਇਹ ਬਿੱਲ ਕਾਂਗਰਸ ਤਾਂ ਆਲਰੇਡੀ ਪਾਸ ਹੋ ਚੁੱਕਾ ਹੈ ਤੇ ਸੈਨੇਟ ਦੇ ਵਿੱਚ ਵੀ ਜਿਹੜਾ ਪਾਸ ਹੋ ਜਾਣਾ ਆ। ਉਸ ਤੋਂ ਬਾਅਦ ਛੋਟੇ ਛੋਟੇ ਜਿਹੜੇ ਕ੍ਰਾਈਮ ਵੀ ਆ
ਉਹ ਕ੍ਰਾਈਮ ਵਾਲੇ ਵੀ ਜਿਹੜੇ ਬੰਦੇ ਆ ਜਾਂ ਕੋਈ ਵੀ ਜਾਂ ਲੇਡੀ ਆ, ਉਹਨਾਂ ਨੂੰ ਇਮੀਡੀਏਟਲੀ ਜਿਹੜਾ ਡਿਪੋਰਟ ਕੀਤਾ ਜਾਊਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਮਾਮਲੇ ਨਾਲ ਜੁੜੀ ਆ। ਜਿਵੇਂ ਇਮੀਗ੍ਰੇਸ਼ਨ ਦੀ ਚਰਚਾ ਮੁਲਕ ਭਰ ਦੇ ਵਿੱਚ ਚੱਲੀ ਆ, ਤਾਂ ਉਸ ਦੇ ਬਾਅਦ ਹੁਣ ਫ੍ਰੈਜ਼ਨੋ ਸਕੂਲ ਡਿਸਟ੍ਰਿਕਟ ਜਿਹੜਾ ਬੋਰਡ ਆ, ਮਾਫ਼ ਕਰਨਾ, ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ, ਇਹਨਾਂ ਨੇ ਹੁਣ ਫੈਸਲਾ ਕੀਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਰੇਟਸ ਹੋਣਗੀਆਂ, ਉਹਨਾਂ ਤੋਂ ਜਿਹੜੇ ਆਪਣੇ ਬੱਚੇ ਆ, ਆਪਣੇ ਸਟੂਡੈਂਟ ਆ, ਉਹਨਾਂ ਨੂੰ ਸੇਫ ਕਿਵੇਂ ਕੀਤਾ ਜਾਵੇ। ਕਈ ਇਹਨਾਂ ਦਾ ਜਿਹੜਾ ਨੁਕਾਤੀ ਪ੍ਰੋਗਰਾਮ ਆ, ਉਹ ਕਹਿੰਦੇ ਕਿ ਜੇ ਸਟੂਡੈਂਟ ਦੇ ਵਿੱਚ ਬਹੁਤ ਜ਼ਿਆਦਾ ਇਹ ਡਰ ਦੇਖਿਆ ਜਾ ਰਿਹਾ, ਉਹ ਸਕੂਲਾਂ ਦੇ ਵਿੱਚ ਨਹੀਂ ਆ ਰਹੇ, ਤਾਂ ਜਿਹੜਾ ਡਿਸਟ੍ਰਿਕਟ ਆ ਉਹ ਸਟੇਟ ਫੰਡਿੰਗ ਵੀ ਜਿਹੜੀ ਆ ਉਹ ਲੂਜ਼ ਕਰ ਜੂਗਾ ਅਟੈਂਡੈਂਸ ਦੇ ਮਾਮਲੇ ਦੇ ਵਿੱਚ। ਸੈਂਟਰਲ ਯੂਨੀਫਾਈਡ ਜਿਹੜਾ, ਉਹਨਾਂ ਨੇ ਪਹਿਲਾਂ ਹੀ ਪਬਲਿਕ ਹੀਅਰਿੰਗ ਇੱਕ ਜਿਹੜੀ ਆ ਹੋਲਡ ਕੀਤੀ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਵੇਵਰ ਦੇਖਿਆ, ਸਟੇਟ ਦੇ ਵਿੱਚ ਵੇਵਰ ਮਿਲੇ ਤਾਂ ਜੋ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਅਲਾਉ ਕੀਤਾ ਜਾ ਸਕੇ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਆ ਉਹ ਨਹੀਂ ਪੇਸ਼ ਆਊਗੀ। ਹੁਣ ਦੱਸਦੇ ਆ ਕਿ ਜਿਹੜੇ 2 ਫ੍ਰੈਜ਼ਨੋ ਏਰੀਆ ਸਕੂਲ ਬੋਰਡ ਆ, ਉਹਨਾਂ ਨੇ ਕੰਸੀਡਰ ਕਰਨਾ ਸ਼ੁਰੂ ਕਰ ਦਿੱਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਰੇਟਸ ਹੋਣਗੀਆਂ, ਉਹਨਾਂ ਦੇ ਵਿੱਚ ਜਿਹੜੇ ਸਟੂਡੈਂਟ ਆ, ਖਾਸ ਕਰਕੇ ਜਿਹੜੇ ਲੀਗਲ ਇੱਥੋਂ ਦੇ ਰੈਜ਼ੀਡੈਂਟਸ ਆ, ਉਹਨਾਂ ਨੂੰ ਹੁਣ ਵੈਰੀਫਾਈ ਕਰਨਾ ਸ਼ੁਰੂ ਕਰ ਦਿੱਤਾ ਹੈ। ਫ੍ਰੈਜ਼ਨੋ ਯੂਨੀਫਾਈਡ ਟਰਸਟੀ ਜਿਹੜਾ, ਉਹਨਾਂ ਨੇ ਇੱਕ ਜਿਹੜਾ ਪਾਸ ਕੀਤਾ ਹੈ ਪਲੈਜ, ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਰਚ 2017 ਦੇ ਵਿੱਚ ਵੀ ਇਹ ਗੱਲ ਚੱਲੀ ਸੀ, ਜਿੱਥੇ ਫਸਟ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਦੋਂ ਇਹ ਗੱਲ ਕਹੀ ਸੀ ਕਿ ਬਾਰਡਰ ਅਸੀਂ ਟਾਈਟ ਕਰਾਂਗੇ ਤੇ ਆਈਸ ਜਿਹੜੀ ਆ ਉਹ ਕੰਡਕਟ ਕਰੂਗੀ ਵਰਕ ਪਲੇਸਿਸ ਇਮੀਗ੍ਰੇਸ਼ਨ ਰੇਟਸ ਨੂੰ। ਤੇ ਹੁਣ ਉਹ ਕਹਿੰਦੇ ਕਿ ਦੁਬਾਰਾ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਤਿਆਰ ਆ ਇਹਨਾਂ ਰੇਟਸ ਨੂੰ ਕੰਡਕਟ ਕਰਨ ਦੇ ਲਈ, ਬਲਕਿ ਇਸ ਵਾਰੀ ਤਾਂ ਜਿਹੜਾ ਉਹਨਾਂ ਦੇ ਨਾਲ ਅਮਲਾ ਫਾਲਾ ਉਹ ਹੋਰ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਇਹਨਾਂ ਰੇਟਸ ਨੂੰ ਕੰਡਕਟ ਕਰੂਗਾ। ਤਾਂ ਉਹ ਕਹਿੰਦੇ ਕਿ ਜਿਹੜੇ ਫ੍ਰੈਜ਼ਨੋ ਦੇ ਸਕੂਲਸ ਨੇ, ਇਹਨਾਂ ਦੇ ਵਿੱਚ ਬਥੇਰੇ ਅਜਿਹੇ ਬੱਚੇ ਪੜ੍ਹਦੇ ਨੇ ਜਿਹੜੇ ਬੱਚੇ ਨਾ ਸਿਰਫ ਅਮਰੀਕਾ ਦੇ ਪੱਕੇ ਨਿਵਾਸੀ ਨੇ, ਨਾ ਉਹਨਾਂ ਕੋਲੇ ਇਸ ਦੀ ਕੋਈ ਪੁਖਤਾ ਜਾਣਕਾਰੀ ਜਾਂ ਕੋਈ ਪੁਖਤਾ ਡਾਕੂਮੈਂਟਸ ਨੇ, ਬਲਕਿ ਕਈਆਂ ਕੋਲੇ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਆ, US ਦੇ ਵਿੱਚ ਉਹਨਾਂ ਦੀ ਨਾਗਰਿਕਤਾ ਨਹੀਂ ਹੈਗੀ, ਪੱਕੀ ਨਾ ਕੱਚੀ ਕਿਸੇ ਵੀ ਤਰੀਕੇ ਦੀ, ਤੇ ਕੋਈ ਉਹਨਾਂ ਕੋਲੇ ਹੋਰ ਡਾਕੂਮੈਂਟ ਵੀ ਬਹੁਤ ਘੱਟ ਆ। ਉਹਨਾਂ ਨੂੰ ਹੁਣ ਕਿਵੇਂ ਜਿਹੜਾ ਉਹ ਸੇਫ ਕੀਤਾ ਜਾਵੇ, ਜਾਂ ਕਿਵੇਂ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਡਰ ਮੁਕਤ ਕੀਤਾ ਜਾਵੇ ਕਿ ਜਦੋਂ ਰੇਟਸ ਹੋਣਗੀਆਂ ਤਾਂ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਕੱਢ ਦਿੱਤਾ ਜਾਊਗਾ। ਤੇ ਨਾਲ ਹੀ ਉਹ ਕਹਿੰਦੇ ਕਿ ਜਦੋਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ, ਜਿਨ੍ਹਾਂ ਨੇ ਇਹਦੇ ਵਿੱਚ ਦਾਅਵਾ ਵੀ ਕੀਤਾ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ, ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇੱਕ ਤੈਅ ਕਰਾਂਗੇ, ਲਿਆਵਾਂਗੇ, ਜਿਹਦੇ ਨਾਲ ਬੱਚਿਆਂ ਨੂੰ ਇਹਨਾਂ ਇਮੀਗ੍ਰੇਸ਼ਨ ਰੇਟਸ ਤੋਂ ਬਚਾਇਆ ਜਾ ਸਕੇ। ਹੁਣ ਇਹ ਪ੍ਰੋਗਰਾਮ ਜਾਂ ਇਹ ਜਿਹੜੀਆਂ ਉਹਨਾਂ ਦੀਆਂ ਵਾਰਤਾਲਾਪ ਨੇ ਬੱਚਿਆਂ ਦੇ ਨਾਲ, ਜਾਂ ਉਹਨਾਂ ਨੂੰ ਅਹਿਸਾਸ ਜਾਂ ਮਹਿਸੂਸ ਕਰਾਉਣ ਦੀਆਂ ਗੱਲਾਂ, ਇਹ ਜ਼ਮੀਨ ਪੱਧਰ ਤੇ ਕਿੰਨਾ ਕੁ ਉਹਨਾਂ ਨੂੰ ਭਰੋਸਾ ਦਿਵਾਉਣਗੀਆਂ, ਜਾਂ ਇਹਨਾਂ ਦੇ ਨਾਲ ਸਕੂਲਾਂ ਦੇ ਮਾਹੌਲ ਦੇ ਵਿੱਚ ਕਿੰਨੀ ਕੁ ਤਬਦੀਲੀ ਹੋਊਗੀ, ਇਹ ਕਹਿਣਾ ਹਲੇ ਕਾਹਲੀ ਹੋਊਗੀ। ਜੀ। ਟਰੰਪ ਹੁਣ ਇਹ ਕਹਿ ਰਹੇ ਆ ਵੀ ਆਪਾਂ ਮਿਲਟਰੀ ਨੂੰ ਵੀ ਯੂਜ਼ ਕਰ ਸਕਦੇ ਆ, ਜਾਂ ਇਕਨੋਮਿਕ ਜਿਹੜੀ ਆ ਕੋਰੀਸ਼ਨ ਉਸ ਨੂੰ ਵੀ ਯੂਜ਼ ਕਰ ਸਕਦੇ ਆ, ਗ੍ਰੀਨਲੈਂਡ ਤੇ ਪਨਾਮਾ ਕਨਾਲ ਦਾ ਏਰੀਆ ਆਪਣੇ ਅੰਡਰ ਲੈਣ ਦੇ ਲਈ। ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਆ ਵੀ ਜਿਹੜੇ ਲੋਕ ਹੋਸਟੇਜ ਬਣਾਏ ਗਏ ਹੈਗੇ ਆ ਇਜ਼ਰਾਈਲ ਦੇ, ਜੇ ਉਹਨਾਂ ਨੂੰ 20 ਤਰੀਕ ਤੱਕ ਨਹੀਂ ਛੱਡਿਆ ਗਿਆ ਤੇ ਤੁਹਾਡਾ ਜਿਹੜਾ ਹਾਲ ਆ ਜਿਹਨਾਂ ਨੇ ਫੜੇ ਹੋਏ ਆ, ਉਹ ਆਲ ਹੈਲ ਹੋਊਗਾ, ਵੀ ਉਹ ਬਹੁਤ ਹੀ ਜ਼ਿਆਦਾ ਨਰਕਾਂ ਵਾਲਾ ਹਾਲ ਤੁਹਾਡਾ ਕਰ ਦੇਵਾਂਗੇ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਨਵਰੀ 6 2021 ਨੂੰ ਰਾਇਟਸ ਦੇ ਵਿੱਚ ਇਨਵੋਲਵ ਸੀ, ਉਹਨਾਂ ਨੂੰ ਮਾਫ ਵੀ ਕਰ ਦੇਣੇ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਦੀ ਸਮੱਸਿਆ ਦੇ ਨਾਲ ਜੁੜੀ ਆ। ਫ੍ਰੈਜ਼ਨੋ ਦੇ ਵਿੱਚ ਵੀ ਹੋਮਲੈਸਨੈਸ ਦੀ ਸਮੱਸਿਆ ਜਿਹੜੀ ਹੈ ਕਾਫੀ ਆ। ਹਰਜੋਤ ਸਿੰਘ ਜੀ, ਤੁਸੀਂ ਜੋ ਖਬਰ ਪੂਰੀ ਕਰਨਾ ਚਾਹੁੰਦਾ। ਨਹੀਂ, ਉਹ ਖਬਰ ਮੈਂ ਪੂਰੀ ਕਰਤੀ। ਜੀ। ਹਜੇ ਡਿਟੇਲ ਹੀ ਆਈ ਆ, ਪਨਾਮਾ, ਗ੍ਰੀਨਲੈਂਡ ਤੇ ਨਾਲ ਦੀ ਨਾਲ ਜਿਹੜਾ ਆਪਣਾ ਜੋ ਹੋਸਟੇਜ ਬਣਾਏ ਗਏ ਆ, ਤੇ 51 ਸਟੇਟ ਬਾਰੇ ਹਜੇ ਥੋੜਾ ਜਿਹਾ ਠੰਡਾ ਬੋਲ ਰਹੇ ਆ, ਪਰ ਅਲਟੀਮੇਟਲੀ ਉਹ ਬਿਆਨ ਜ਼ਰੂਰ ਦੇ ਰਹੇ ਆ ਵੀ ਕੈਨੇਡਾ ਨੂੰ ਸਾਡੀ ਜਿਹੜੀ 51ਵੀਂ ਸਟੇਟ ਆ ਉਹ ਬਣ ਜਾਣਾ ਚਾਹੀਦਾ ਹੈ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਵੱਧਦੀ ਹੋਮਲੈਸਨੈਸ ਦੇ ਨਾਲ ਜੁੜੀ ਹੋਈ ਆ। ਕਹਿੰਦੇ ਕਿ ਜਿਹੜੇ ਬੇਘਰੇ ਲੋਕ ਨੇ, ਖਾਸ ਕਰਕੇ ਜਿਹਨਾਂ ਨੇ ਹੁਣ ਇਸ ਟਾਈਮ ਰੇਲ ਰੋਡ ਜਿਹੜੇ ਵਰਕਰਸ ਦੇ ਲਈ ਕਾਫੀ ਉਹ ਡਰ ਬਣੇ ਹੋਏ ਨੇ, ਕਿਉਂਕਿ ਉਹਨਾਂ ਨੇ ਰੇਲ ਦੀਆਂ ਪਟੜੀਆਂ ਦੇ ਨਾਲ ਨਾਲ ਆਪਣੇ ਜਿਹੜੇ ਰਹਿਣ ਬਸੇਰੇ ਉਹ ਬਣਾਏ ਹੋਏ ਆ। ਖਾਸ ਕਰਕੇ ਇਹਦੇ ਬਾਰੇ ਚਰਚਾ ਕੀਤੀ ਗਈ ਹੈ ਸੈਨ ਹੋਜ਼ੇ ਦੇ ਵਿੱਚ। ਦੱਸਿਆ ਜਾ ਰਿਹਾ ਕਿ ਜਿਹੜੇ ਸੈਨ ਹੋਜ਼ੇ ਦੇ ਵਿੱਚ ਜਿਹੜੇ ਵਰਕਰਸ ਨੇ, ਉਹਨਾਂ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਕਿ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ, ਕਿਉਂਕਿ ਬਹੁਤ ਜ਼ਿਆਦਾ ਕੈਂਪਿੰਗ ਜਿਹੜੀ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਬਣੀ ਹੋਈ ਆ। ਰੇਲ ਦੀਆਂ ਪਟੜੀਆਂ ਦੇ ਨਾਲ ਨਾਲ ਉਹਨਾਂ ਨੇ ਇੱਕ
ਜਿਹੜਾ ਅਟਮਨ ਪਾਰਕਵੇ ਆ, ਜਿੱਥੇ ਸੈਨ ਹੋਜ਼ੇ ਦੇ ਇਲਾਕਿਆਂ ਦੇ ਵਿੱਚ, ਉੱਥੇ ਬਹੁਤ ਜ਼ਿਆਦਾ ਜਿਹੜੇ ਘਰ ਨੇ ਉਹ ਬਣੇ ਹੋਏ ਨੇ, ਬੇਘਰੇ ਲੋਕਾਂ ਨੇ ਉੱਥੇ ਟਿਕਾਣੇ ਲਾਏ ਹੋਏ ਆ। ਉਹ ਕਹਿੰਦੇ ਕਿ ਇਹਦੇ ਨਾਲ ਜਿਹੜੇ ਰੇਲ ਰੋਡ ਵਰਕਰਸ ਨੇ, ਉਹਨਾਂ ਨੇ ਜਦੋਂ ਉਹ ਕੰਮ ਕਰਦੇ ਨੇ, ਖਾਸ ਕਰਕੇ ਕੋਈ ਮੁਰੰਮਤ ਦੇ ਨਾਲ ਜੁੜਿਆ ਜਾਂ ਜਦੋਂ ਟ੍ਰੇਨਾਂ ਗੁਜ਼ਰਦੀਆਂ ਨੇ, ਰੇਲਾਂ ਗੁਜ਼ਰਦੀਆਂ ਨੇ, ਤਾਂ ਇਹ ਹਾਦਸਿਆਂ ਦੇ ਨੂੰ ਸੱਦੇ ਦੇਣ ਦੇ ਬਰਾਬਰ ਆ। ਉਹ ਕਹਿੰਦੇ ਕਿ ਜਿਹੜੇ ਹੋਮਲੈਸ ਕੈਂਪ ਨੇ, ਇਹਦੇ ਕਰਕੇ ਸਾਨੂੰ ਕੰਮ ਕਰਨ ਦੇ ਦਰਮਿਆਨ ਵੀ ਬਹੁਤ ਜ਼ਿਆਦਾ ਸੁਰੱਖਿਆ ਜਿਹੜੀ ਆ ਮਹਿਸੂਸ ਹੁੰਦੀ ਆ। ਕੈਲੀਫੋਰਨੀਆ ਨਦਰਨ ਰੇਲ ਰੋਡ ਸਪੋਕਸ ਪਰਸਨ ਨੇ ਟੌਮ ਕਿਊਬਾ, ਉਹਨਾਂ ਨੇ ਕਿਹਾ ਕਿ ਜਿਹੜੀ ਹੋਮਲੈਸ ਇਨਕੈਂਪਮੈਂਟ ਹੋਈਆਂ ਨੇ, ਇਨਕੈਂਪਮੈਂਟਸ ਹੋਈਆਂ ਨੇ, ਇਹਦੇ ਨਾਲ ਲਿਟਰਿੰਗ ਵੀ ਵਧੀ ਆ ਤੇ ਡੰਪਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਨਾ ਸਿਰਫ ਉਹ ਕਹਿੰਦੇ ਕਿ ਇਹਦੇ ਨਾਲ ਰੇਲ ਰੋਡ ਦਾ ਕੰਮਕਾਜ ਉਹ ਪ੍ਰਭਾਵਿਤ ਹੋ ਰਿਹਾ, ਬਲਕਿ ਲੋਕਾਂ ਦੀ ਸੇਫਟੀ ਤੇ ਇਹਨਾਂ ਲੋਕਾਂ ਦੀ ਸੇਫਟੀ ਉੱਤੇ ਵੀ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਆ ਉਹ ਲੱਗਿਆ ਹੋਇਆ। ਇਹਦੇ ਨਾਲ ਇਹ ਕਹਿੰਦੇ ਨੇ ਕਿ ਹੁਣ ਕਈ ਥਾਵਾਂ ਤੇ ਤਾਂ ਇਹ ਇੰਨੀ ਜ਼ਿਆਦਾ ਰੇਲ ਪੱਟੀਆਂ ਦੇ ਕਲੋਜ਼ ਆ ਕਿ ਉੱਥੋਂ ਜਦੋਂ ਟ੍ਰੇਨਾਂ ਗੁਜ਼ਰਦੀਆਂ ਹੋਣਗੀਆਂ ਤਾਂ ਸ਼ਾਇਦ ਇਹਨਾਂ ਨੂੰ ਬਾਹਰ ਨਿਕਲਣਾ ਪੈਂਦਾ ਹੋਣਾ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਨਾਲ ਜਦੋਂ ਇਸ ਬਾਬਤ ਇੱਕ ਮੀਡੀਆ ਅਦਾਰੇ ਨੇ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਡਿਪੈਂਡਿੰਗ ਕਰਦਾ ਸਾਡੀ ਜੂਰੀਡਿਕਸ਼ਨ ਉੱਥੇ ਬਣਦੀ ਆ ਜਾਂ ਨਹੀਂ। ਪੁਲਿਸ ਜਿਹੜੀ ਆ ਨਾਰਮਲੀ ਜਿਹੜੀ ਵਰਕਰਸ ਆ ਉਹਨਾਂ ਨੂੰ ਨਾਲ ਕੰਮ ਕਰਦੀ ਆ, ਜਾਂ ਜਦੋਂ ਉਹ ਜਾਂਦੇ ਨੇ ਤਾਂ ਜਿਹੜੀਆਂ ਇਹ ਇਹਨਾਂ ਨੇ ਘਰ ਬਣਾਏ ਹੋਏ ਨੇ, ਰਹਿਣ ਬਸੇਰੇ ਬਣਾਏ ਹੋਏ ਨੇ, ਅਸੀਂ ਉਹਨਾਂ ਨੂੰ ਕਲੀਨ ਅਪ ਵੀ ਕਰਦੇ ਰਹਿੰਦੇ ਹਾਂ, ਪਰ ਬਾਵਜੂਦ ਇਸ ਦੇ ਸੈਨ ਹੋਜ਼ੇ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ। ਉਧਰ ਜੇਕਰ ਫ੍ਰੈਜ਼ਨੋ ਦੀ ਗੱਲ ਕਰੀਏ, ਫ੍ਰੈਜ਼ਨੋ ਦੇ ਵਿੱਚ ਅੱਜ ਇੱਕ ਫ੍ਰੈਜ਼ਨੋ ਬੀ ਦਾ ਜਿਹੜਾ ਆਰਟੀਕਲ ਆ ਉਹ ਪੜ੍ਹਨ ਵਾਲਾ। ਇਸ ਆਰਟੀਕਲ ਦੇ ਵਿੱਚ ਫ੍ਰੈਜ਼ਨੋ ਦੇ ਵਿੱਚ ਹੋਮਲੈਸਨੈਸ ਜਿਹੜਾ ਕ੍ਰਾਈਸਿਸ ਆ ਉਹਦੇ ਬਾਰੇ ਬੜੀ ਡਿਟੇਲ ਦੇ ਨਾਲ ਲਿਖਿਆ ਹੋਇਆ। ਉਹ ਕਹਿੰਦੇ ਕਿ ਨਾ ਸਿਰਫ ਇਹ ਜਿਹੜੀਆਂ ਸਟਰੀਟਸ ਨੇ ਸ਼ਹਿਰ ਦੀਆਂ ਉਹਦੇ ਉੱਤੇ, ਬਲਕਿ ਜਿਹੜੇ ਕਾਰੋਬਾਰ ਨੇ, ਛੋਟੇ ਕਾਰੋਬਾਰ ਨੇ, ਖਾਸ ਕਰਕੇ ਪਲਾਜ਼ਿਆਂ ਦੇ ਵਿੱਚ ਜਾਂ ਹੋਰ, ਉਹਨਾਂ ਦੇ ਉੱਤੇ ਵੀ ਜਿਹੜੇ ਲੋਕ ਨੇ ਉਹ ਆਉਣ ਤੋਂ ਡਰਦੇ ਨੇ। ਹੁਣ ਬਹੁਤ ਜ਼ਿਆਦਾ ਸਟਰੀਟਸ ਦੇ ਉੱਤੇ ਜਾਂ ਬਹੁਤ ਜ਼ਿਆਦਾ ਪਲਾਜ਼ਿਆਂ ਦੇ ਵਿੱਚ ਜਿਹੜੇ ਹੋਮਲੈਸਨੈਸ ਦੇ ਨਾਲ ਜੂਝ ਰਹੇ ਲੋਕ ਨੇ, ਬੇਘਰੇ ਲੋਕ ਨੇ, ਇਹ ਬਹੁਤ ਜ਼ਿਆਦਾ ਉਹਨਾਂ ਦੇ ਲਈ ਹੁਣ ਮੁਸੀਬਤ ਜਾਂ ਸਿਰਦਰਦੀ ਦਾ ਕਾਰਨ ਬਣ ਰਹੇ ਨੇ। ਫ੍ਰੈਜ਼ਨੋ ਬੀ ਨੇ ਤਾਂ ਇਹਦੇ ਮਾਮਲੇ ਦੇ ਵਿੱਚ ਕਈ ਹੋਰ ਰਿਸਰਚ ਦੇ ਨਾਲ, ਕਈ ਲੋਕਾਂ ਦੇ ਨਾਲ ਗੱਲਬਾਤ ਕਰਕੇ ਵੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਉਹਨਾਂ ਦੀਆਂ ਜਿਹੜੀਆਂ ਦਿੱਕਤਾਂ ਨੇ, ਉਹਨਾਂ ਨੂੰ ਐਡਰੈਸ ਕਰਨ ਦਾ ਯਤਨ ਕੀਤਾ ਜੀ। ਜੀ, ਜਿਸ ਤਰ੍ਹਾਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਹਿ ਰਹੇ ਹਾਂ, ਆਲਰੇਡੀ ਅੱਜ ਬੇਕਰਸਫੀਲਡ ਦੇ ਵਿੱਚ ਇਮੀਗ੍ਰੇਸ਼ਨ ਆਫੀਸਰਸ ਨੇ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਰਡਰ ਪੈਟਰੋਲ ਆਪਰੇਸ਼ਨਸ ਜੋ ਆ ਕਰਨ ਕਾਉਂਟੀ ਦੇ ਵਿੱਚ ਆਲਰੇਡੀ ਇਸ ਟਾਈਮ ਚੱਲ ਰਹੇ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਆਰਵਿਨ ਤੋਂ ਬੇਕਰਸਫੀਲਡ ਤੋਂ ਵਾਸਕੋ, ਇਹ ਜਿਹੜਾ ਕਰਨ ਕਾਉਂਟੀ ਦਾ ਏਰੀਆ ਆ, ਇੱਥੇ ਯੂਐਸ ਬਾਰਡਰ ਪੈਟਰੋਲ ਏਜੰਟਸ ਆਪਰੇਸ਼ਨ ਕਰ ਰਹੇ ਆ, ਜਿਹਦੇ ਵਿੱਚ ACLU ਜੋ ਦੱਸ ਰਹੀ ਆ, ਇਹ 23 ABC ਚੈਨਲ ਜਿਹੜਾ ਆ, ਉਹਦੀ ਮੈਂ ਖਬਰ 31 ਮਿੰਟ ਪਹਿਲਾਂ ਦੀ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ। ACLU ਆਲਰੇਡੀ ਇਨਵੈਸਟੀਗੇਟ ਕਰ ਰਹੀ ਆ। ਕਾਫੀ ਕਹਿੰਦੇ ਉਹਨਾਂ ਨੂੰ ਰਿਪੋਰਟਸ ਆ ਰਹੀਆਂ, ਜਿਹੜੇ ਡਰਾਈਵਰਸ ਆ ਉਹਨਾਂ ਨੂੰ ਕਰਨ ਰੋਡਵੇਜ਼ ਤੋਂ ਜੋ ਕਰਨ ਕਾਉਂਟੀ ਦੀਆਂ ਸੜਕਾਂ ਆ ਉੱਥੇ ਫੈਡਰਲ ਏਜੰਟਸ ਵੱਲੋਂ ਰੋਕਿਆ ਜਾ ਰਿਹਾ ਆ। ਇੱਕ ਸਪੌਟ ਸ਼ੈਵਰਨ ਗੈਸ ਸਟੇਸ਼ਨ ਜੋ 7th ਸਟੈਂਡਰਡ ਰੋਡ ਤੇ ਹਾਈਵੇ 65 ਤੇ ਆ, ਉੱਥੇ ਲੋਕ ਜਦੋਂ ਗੈਸ ਸਟੇਸ਼ਨ ਤੋਂ ਬਾਹਰ ਆ ਰਹੇ ਸੀ, ਉਹਨਾਂ ਨੂੰ ਪੁੱਛਗਿੱਛ ਕਰਕੇ ਨਾਲ ਦੀ ਨਾਲ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹ ਲਿਜਾ ਰਹੇ ਸੀ। ਇੱਕ EMPLOYEE ਸਾਰਾ ਫੈਂਟਿਸ, ਉਹਨਾਂ ਨੇ ਜਿਹੜਾ ਇਸ ਚੈਨਲ KERO ਨੂੰ ਦੱਸਿਆ ਵੀ ਬਾਰਡਰ ਪੈਟਰੋਲ ਏਜੰਟਸ ਕਸਟਮਰਸ ਨੂੰ ਕੁਐਸਚਨ ਕਰ ਰਹੇ ਸੀ, ਜਦੋਂ ਹੀ ਉਹ ਬਿਜ਼ਨਸ ਤੋਂ ਬਾਹਰ ਆਉਂਦੇ ਸੀ ਉਹਨਾਂ ਨੂੰ ਰਿਟੇਨ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਉਹ ਪਤਾ ਨਹੀਂ ਕਿੱਥੇ ਫੜ ਕੇ ਲਿਜਾ ਰਹੇ ਹੈਗੇ ਆ। ਗੈਸ ਸਟੇਸ਼ਨ ਦੇ ਓਨਰ ਨੇ ਕਿਹਾ ਵੀ ਬਹੁਤ ਡਿਸਪੁਆਇੰਟਿੰਗ ਆ, ਜਿਹੜੇ ਉਹਦੇ ਕਲਾਇੰਟਸ ਨੂੰ ਜਿਹੜਾ ਆ ਟਾਰਗੇਟ ਕੀਤਾ ਜਾ ਰਿਹਾ ਤੇ ਉਹਦੇ ਨਾਲ ਵੀ ਉਹਦਾ ਬਿਜ਼ਨਸ ਵੀ ਮਰੂਗਾ ਨੈਚੁਰਲੀ। ਬਾਰਡਰ ਪੈਟਰੋਲ ਸਟਾਪਸ ਕਰਨ ਕਾਉਂਟੀ ਦੇ ਵਿੱਚ ਸੋਸ਼ਲ ਮੀਡੀਆ ਤੇ ਪੂਰਾ ਦਿਨ ਅੱਜ ਸ਼ਾਇਰ ਹੈ ਵੀ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਦੇ ਸਪੋਕਸਮੈਨ ਸਰਜੈਂਟ ਐਰਿਕ ਸੈਲਡਨ ਨੇ ਇਹ ਦੱਸਿਆ ਵੀ ਇਹ ਆਪਰੇਸ਼ਨ ਬਿਲਕੁਲ ਸਹੀ ਹੋ ਰਿਹਾ ਹੈਗਾ ਆ। ਬਿਲਕੁਲ ਵੀ ਉਹ ਕੋਆਪਰੇਟ ਕਰ ਰਹੀ ਹੈਗੀ ਆ ਜਿਹੜੀ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ। ਡਿਟੈਂਸ਼ਨ ਦੇ ਨਾਲ ਹੁਣ ਜੋ ਇਮੀਗ੍ਰੈਂਟਸ ਜਿਹੜੇ ਐਕਟਿਵਿਸਟਸ ਆ ਉਹ ਬੜੇ ਜਿਹੜੇ ਫਿਕਰਮੰਦ ਆ ਵੀ ਹਜੇ ਤਾਂ ਟਰੰਪ ਉਹਨਾਂ ਨੇ ਜੋ 13 ਦਿਨਾਂ ਨੂੰ ਆਣਾ, ਪਰ ਇਹ ਸਾਰਾ ਕੁਝ ਪਹਿਲਾਂ ਇੰਨਾ ਕਿੱਦਾਂ ਚੱਲ ਰਿਹਾ ਹੈਗਾ ਵੀ ਪਹਿਲਾਂ ਹੀ ਇਹਨਾਂ ਨੇ ਜਿਹੜੇ ਅਰੈਸਟ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਇਸੇ ਤਰ੍ਹਾਂ ਇੱਕ ਹੋਰ ਬੇਕਰਸਫੀਲਡ ਦਾ ਲੋਕਲ ਚੈਨਲ 17 ਨਿਊਜ਼ ਉਹ ਵੀ ਰਿਪੋਰਟ ਕਰ ਰਿਹਾ ਹੈ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਰਲ ਕੇ ਜਿਹੜਾ ਆਪਰੇਸ਼ਨ ਆ ਇਹ ਕਰ ਰਹੇ ਆ। ਬਹੁਤ ਸਾਰੀਆਂ ਫੋਟੋਜ਼, ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਵੀ ਹੋ ਰਹੀਆਂ ਆ ਵੀ ਬੇਕਰਸਫੀਲਡ ਦੇ ਵਿੱਚ ਜਿਹੜੇ ਏਜੰਟਸ ਆ ਕਿਸ ਤਰ੍ਹਾਂ ਉਹ ਡੋਰ ਟੂ ਡੋਰ ਜਾ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ,
ਵਹੀਕਲਸ ਨੂੰ ਹਾਈਵੇ ਤੋਂ ਪੁੱਲ ਕਰ ਰਹੇ ਹੈਗੇ ਆ। ਜੀ ਸੋ ਗੈਸ ਸਟੇਸ਼ਨ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਕਿਸ ਤਰ੍ਹਾਂ ਉਹ ਇੱਕ ਗੈਸ ਸਟੇਸ਼ਨ ਤੇ ਜਿਹੜੇ ਲੋਕ ਜਾ ਰਹੇ ਆ ਤੇ ਜਦੋਂ ਬਾਹਰ ਨਿਕਲਦੇ ਆ ਉਹਨਾਂ ਨੂੰ ਉਹ ਅਰੈਸਟ ਕਰ ਰਹੇ ਹੈਗੇ ਆ। ਡੋਲੋਰਸ ਹਿਊਰਟਾ ਫਾਊਂਡੇਸ਼ਨ ਨੇ ਵੀ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲੋਕਾਂ ਨੂੰ ਅਲਰਟ ਕੀਤਾ ਹੈ ਵੀ ਬਾਰਡਰ ਪੈਟਰੋਲ ਏਜੰਟਸ ਪੂਰੇ ਕਰਨ ਕਾਉਂਟੀ ਦੇ ਵਿੱਚ ਸ਼ਾਪਿੰਗ ਸੈਂਟਰਸ, ਗੈਸ ਸਟੇਸ਼ਨਸ, ਹੋਰ ਪਬਲਿਕ ਏਰੀਆਜ਼ ਦੇ ਵਿੱਚ ਲੋਕਾਂ ਦੀ ਪੁੱਛਗਿੱਛ ਕਰ ਰਹੇ ਹੈਗੇ ਆ ਤੇ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ ਹੈਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਖਬਰ ਸਟਾਕਟਨ ਤੋਂ ਆ। ਆਪਣਾ ਖਬਰਾਂ ਦਾ ਸਮਾਂ ਜਿਹੜਾ ਸਮਾਪਤੀ ਵਾਲਾ, ਪਰ ਇਸ ਖਬਰ ਦੇ ਉੱਤੇ ਚਰਚਾ ਖਾਸੀ ਹੋ ਰਹੀ ਹੈ ਕਿਉਂਕਿ ਲੰਘੇ ਦਿਨਾਂ ਦੇ ਵਿੱਚ ਸਟਾਕਟਨ ਦੇ ਵਿੱਚ ਜਦੋਂ ਇੱਕ ਪੁਲਿਸ ਚੋਰੀ ਕੀਤੇ ਹੋਏ ਵਹੀਕਲ ਦਾ ਪਿੱਛਾ ਕਰ ਰਹੀ ਸੀ ਵਿਲਸਨ ਵੇ ਤੇ ਹਾਰਡਿੰਗ ਦੇ ਵੇ ਦੇ ਇਲਾਕਿਆਂ ਦੇ ਵਿੱਚ, ਤਾਂ ਉਦੋਂ ਜਿਹੜਾ ਇੰਟਰਸੈਕਸ਼ਨ ਹੈ ਏਅਰਪੋਰਟ ਵੇ ਦਾ ਤੇ ਹੈਜ਼ਲਟਨ ਐਵੀਨਿਊ ਦਾ, ਉੱਥੇ ਜਿਹੜੀਆਂ ਡੈਥਸ ਹੋਈਆਂ 3 ਇਸੇ ਦਰਮਿਆਨ, ਇਸ ਚੇਜ਼ਿੰਗ ਦੇ ਦਰਮਿਆਨ। ਦੱਸਿਆ ਜਾ ਰਿਹਾ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਸ਼ੱਕੀ ਦੀ ਵੀ ਮੌਤ ਹੋਈ ਹੈ। ਹੁਣ ਇਸ ਹਾਦਸੇ ਨੂੰ ਲੈ ਕੇ ਸਟਾਕਟਨ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਤੇ ਸੈਨ ਮਾਈਕਿਨ ਕਾਉਂਟੀ ਸ਼ੈਰਿਫ ਆਫਿਸ ਹੈ, ਇਹਨਾਂ ਨੇ ਕਿਹਾ ਕਿ ਜਿਹੜਾ ਇਸ ਮਾਮਲੇ ਦੀ ਜਾਂਚ ਅਸੀਂ ਕਰ ਰਹੇ ਹਾਂ, ਜਿਹੜੀ ਇਹ ਘਟਨਾ ਵਾਪਰੀ ਕਿਉਂ ਤੇ ਜਿਹੜੀਆਂ 3 ਮੌਤਾਂ ਹੋਈਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਖਾਸਾ ਜਿਹੜਾ ਗੁੱਸਾ ਉਹ ਦੇਖਣ ਨੂੰ ਮਿਲ ਰਿਹਾ। ਜੀ ਤੇ ਆਪਾਂ ਜਿਹੜੀ ਕਰੰਸੀ ਦੀ ਵੀ ਗੱਲਬਾਤ ਕਰਨੀ ਆ ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਡਾਊਨ ਹੀ ਗਈ ਆ। ਡਾਓ ਜੋਨ ਇੰਡਸਟਰੀਅਲ 0.42% ਡਾਊਨ ਗਿਆ ਤੇ ਕਲੋਜ਼ ਹੋਇਆ 42,528.36 ਦੇ ਉੱਤੇ। S&P ਇੰਡੈਕਸ 1.11% ਡਾਊਨ ਗਿਆ ਤੇ ਕਲੋਜ਼ ਹੋਇਆ 5909.03 ਦੇ ਉੱਤੇ। ਨੈਸਡੈਕ ਡਾਊਨ ਗਿਆ 1.889% ਤੇ ਕਲੋਜ਼ ਹੋਇਆ 19,499.68 ਦੇ ਉੱਤੇ। ਇਨਵੀਡੀਆ ਦਾ ਜਿਹੜਾ ਸਟਾਕ ਆ ਉਹਨੂੰ ਜਿਹੜਾ ਆ ਕਾਫੀ ਝਟਕਾ ਲੱਗਾ ਹੈਗਾ। ਉਹ ਜੋ ਸਟਾਕ ਆ 6% ਦੇ ਕਰੀਬ ਡਾਊਨ ਗਿਆ ਅੱਜ ਤੇ ਕਲੋਜ਼ ਹੋਇਆ 140.14 ਦੇ ਉੱਤੇ। ਜੀ ਇਸ ਦੇ ਨਾਲ ਹੀ ਆਪਣਾ ਜਿਹੜਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ, ਜਾਂਦੇ ਜਾਂਦੇ ਕਰੰਸੀ ਦੀ ਗੱਲ ਕਰਦੇ ਚੱਲੀਏ। ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 43 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ 79 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ 45 ਪੈਸਿਆਂ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।